Independent blogger alleges China hand in Hardeep Singh Nijjar's killing in Canada, alleging that agents of Chinese Communist Party were involved in the killing of separatist leader Hardeep Singh Nijjar in Canada. An independent blogger, Jennifer Zheng, has said that China's purpose was to frame India, creating discord between India and the West. China challenging US superpower status is not inevitable, Xi Jinping tells American senators. Xi Jinping tells top senator US-China relations impact destiny of mankind. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਵਿੱਚ ਭਾਰਤ ਬੁਰੀ ਤਰ੍ਹਾਂ ਫਸ ਗਿਆ। ਹੁਣ ਇੱਕ ਨਵੀਂ ਸ਼ਨਾਖਤ ਕਰਦਿਆਂ ਇੱਕ ਚੀਨੀ ਬਲੌਗਰ ਰਾਹੀਂ ਇਹ ਜਿਹੜੀ ਸਟੋਰੀ ਪਲਾਨ ਕਰਵਾਈ ਗਈ ਹੈ। ਨਿੱਜਰ ਦਾ ਜਿਹੜਾ ਕਤਲ ਚੀਨ ਦੀ ਖੁਫੀਆ ਏਜੰਸੀ ਨੇ ਕੀਤਾ ਤਾਂ ਕਿ ਭਾਰਤ ਤੇ ਪੱਛਮੀ ਦੇਸ਼ਾਂ ਵਿਚਾਲੇ ਜਿਹੜੇ ਰਿਸ਼ਤੇ ਨੇ ਉਹ ਖਰਾਬ ਹੋ ਜਾਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਇਸ ਵੇਲੇ ਘਿਰਿਆ ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਵੀਕਐਂਡ 'ਤੇ ਜਦੋਂ ਜਸਟਿਨ ਟਰੂਡੋ ਨੇ UAE ਔਰ ਜਾਰਡਨ ਦੇ ਕਿੰਗ ਨੂੰ ਕਾਲ ਕੀਤਾ, ਜੋ ਡਿਵੈਲਪਮੈਂਟਸ ਇਜ਼ਰਾਈਲ 'ਚ ਹੋਈਆਂ ਨੇ, ਇਸ ਵੇਲੇ ਸਿੱਧਾ ਟਕਰਾਅ ਹਮਸ ਔਰ ਇਜ਼ਰਾਈਲ ਸਟੇਟ ਦੇ ਵਿੱਚ ਹੈ। ਔਰ ਉਦੋਂ ਵੀ ਉਹਨਾਂ ਦੀ ਆਪਣੀ ਪ੍ਰਾਈਮ ਮਿਨਿਸਟਰ ਆਫਿਸ ਦੀ ਜਿਹੜੀ ਪ੍ਰੈਸ ਰਿਲੀਜ਼ ਹੈ ਉਸ ਤੋਂ ਇਹ ਸਾਹਮਣੇ ਆਇਆ ਕਿ ਜਸਟਿਨ ਟਰੂਡੋ ਨੇ ਦੋਨਾਂ ਹੀ ਮੁਲਕਾਂ UAE ਦੇ ਮੁਖੀ ਨੂੰ ਔਰ ਕਿੰਗ ਨੂੰ ਇਹ ਦੱਸਿਆ ਕਿ ਵੀ ਇੰਡੀਆ ਨੇ ਕਿਵੇਂ ਵਿਆਨਾ ਕਨਵੈਨਸ਼ਨ ਪ੍ਰੋਟੋਕਾਲ ਨੂੰ ਵਾਇਲੇਟ ਕੀਤਾ ਔਰ ਉਸ ਨੇ ਜਿਹੜਾ ਹੈ ਉਹ ਕੈਨੇਡਾ ਦੀ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕੀਤਾ। ਸੋ ਉਹਨਾਂ ਨੂੰ ਅਪਡੇਟ ਕੀਤਾ ਕਿ ਭਾਈ ਕੀ ਚੱਲ ਰਿਹਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਇਹਨਾਂ ਸਾਰਿਆਂ ਦਾ ਹਾਲ ਦੇਖੋ ਕਿ ਵੀ ਜਿਹੜਾ ਨੇ ਆਪਣੇ ਮੁਲਕ ਦੇ ਵਿੱਚ ਆਪਣੇ ਕਾਨੂੰਨਾਂ ਨੂੰ ਤਾਂ ਉਹ ਛਿੱਕੇ 'ਤੇ ਟੰਗ ਹੀ ਰਹੇ ਨੇ। ਜਿਵੇਂ ਨੈਤਨਯਾਹੂ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਵੀ ਜੁਡੀਸ਼ਰੀ ਨੂੰ ਜਿਹੜਾ ਉਹ ਸਬਮਿਸ਼ਨ 'ਚ ਰੱਖਣ ਲਈ ਪਾਰਲੀਮੈਂਟ ਦੇ ਵਿੱਚ ਕਾਨੂੰਨ, ਜਿਹਦੇ 'ਤੇ ਇਜ਼ਰਾਈਲੀ ਲੋਕ ਰੋਜ਼ਾਨਾ ਲੱਖਾਂ ਦੀ ਗਿਣਤੀ ਪ੍ਰੋਟੈਸਟ ਕਰ ਰਹੇ। ਹੁਣ ਤਾਂ ਜੰਗ ਡਿਕਲੇਅਰ ਹੋ ਗਿਆ। ਹੁਣ ਤਾਂ ਜਿਵੇਂ ਹਰ ਜੰਗ ਦੇ ਵੇਲੇ ਜਿਹੜੇ ਮੁਲਕ ਦੇ ਸ਼ਹਿਰੀ ਹੁੰਦੇ ਨੇ ਐਗਜ਼ਿਸਟਿੰਗ ਗਵਰਨਮੈਂਟ ਦੇ ਪਿੱਛੇ ਖਲੋ ਜਾਂਦੇ ਨੇ। ਸੋ ਇਸੇ ਤਰ੍ਹਾਂ ਭਾਰਤ ਜੋ ਕੁਛ ਮੋਦੀ ਕਰ ਰਿਹਾ ਹੈ ਜਾਂ ਜਿਸ ਕਿਸਮ ਦੀ ਇਹਨਾਂ ਨੇ ਟਰਾਂਸਨੈਸ਼ਨਲ ਜਿਹੜੀ ਹੈ ਉਹ ਰਿਪਰੈਸ਼ਨ ਦੇ ਥੱਲੇ ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਕਿਉਂਕਿ ਸ਼ਾਹਰਗ ਰਾਹੀਂ ਫੜਿਆ ਗਿਆ, I5 ਕੰਟਰੀਜ਼ ਨੇ ਅਮਰੀਕਾ ਦੀ ਟਿਪ ਆਫ ਪ੍ਰੈਸ਼ਰ ਵੀ ਬਿਲਟ ਹੋ ਰਿਹਾ। ਹਾਲਾਂ ਮੋਦੀ ਜਾਂ ਦੂਜਾ ਇਹ ਸਮਝਦਾ ਹੋਣਾ ਕਿ ਵੀ ਐਵੇਂ 4 ਦਿਨਾਂ ਦੀਆਂ ਗੱਲਾਂ ਨੇ ਔਰ ਸਾਨੂੰ ਅਲਟੀਮੇਟਲੀ ਅਮਰੀਕਾ ਨੂੰ ਚੀਨ ਦੇ ਬਰਾਬਰ ਸਾਡੀ ਲੋੜ ਪੈਗੀ। ਪਰ ਤੁਸੀਂ ਦੇਖੋ ਵੀ ਜਿਹੜੀਆਂ ਪਾਲਿਸੀਜ਼ ਨੇ ਕਿਵੇਂ ਆਪਣੇ ਹਿੱਤਾਂ ਲਈ ਬਣਦੀਆਂ ਨੇ ਔਰ ਕਿਵੇਂ ਅੱਗੇ ਤੁਰਦੀਆਂ ਨੇ। ਜਦੋਂ ਅਸੀਂ ਵੀਕਐਂਡ ਦੀ ਗੱਲ ਕਰ ਰਹੇ, ਅਮਰੀਕਾ ਦੇ 6 ਸੈਨੇਟਰ, ਉਹਨਾਂ ਦੇ ਮੇਨ ਜਿਹੜਾ ਮੈਜੋਰਟੀ ਲੀਡਰ ਹੈ ਚੱਕ ਸ਼ੂਮਰ, 3 ਡੈਮੋਕ੍ਰੈਟ ਸੈਨੇਟਰ, 3 ਰਿਪਬਲਿਕਨ, ਉਹ ਬੀਜਿੰਗ ਪਹੁੰਚੇ ਹੋਏ ਸੀ ਚਾਈਨਾ 'ਚ ਔਰ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਈ। ਚਾਈਨਾ ਚੈਲੰਜਿੰਗ US ਸੁਪਰ ਪਾਵਰ ਸਟੇਟਸ ਇਜ਼ ਨਾਟ ਇਨਐਵਿਟੇਬਲ, ਸ਼ੀ ਜਿਨਪਿੰਗ ਟੈਲਸ ਅਮਰੀਕਨ ਸੈਨੇਟਰਸ। ਉਹਨਾਂ ਨੂੰ ਕਹਿੰਦੇ ਜੀ ਦੇਖੋ ਅਸੀਂ ਵੀ ਇੱਕ ਕੰਪੀਟੀਟਿਵ ਪਾਰਟ ਹੈ, ਅਸੀਂ ਕੋਈ ਇਹ ਨਹੀਂ ਹੈ ਵੀ ਤੁਹਾਡੇ ਸੁਪਰ ਪਾਵਰ ਨੂੰ ਅਸੀਂ ਚੈਲੰਜ ਕਰਨਾ। ਸੋ ਮਤਲਬ ਇਹ ਹੈ ਤੇ ਨਾਲ ਦੀ ਨਾਲ ਚੀਨ ਨੇ ਸ਼ੀ ਜਿਨਪਿੰਗ ਟੈਲਸ ਟੌਪ ਸੈਨੇਟਰ US-China ਰਿਲੇਸ਼ਨਸ ਇੰਪੈਕਟ ਡੈਸਟਨੀ ਆਫ ਮੈਨਕਾਈਂਡ। ਉਹਨੇ ਕਿਹਾ ਕਿ ਜੇ ਇਹ ਦੇਖੋ ਜੇ ਅਮਰੀਕਾ ਔਰ ਚੀਨ ਦੇ ਰਿਸ਼ਤੇ ਟਕਰਾਅ ਵਾਲੇ ਹੋਣਗੇ ਤਾਂ ਇਹ ਇਨਸਾਨੀਅਤ ਦੀ ਪਲੈਨਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ 23-24 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ, ਇਹ 18-19 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਔਰ ਜੇ ਇਹ ਉਹਨਾਂ ਨੇ ਆਪਣਾ ਬਲਾਕ ਬਣਾ ਲਿਆ ਬੈਲਟ ਐਂਡ ਰੋਡ ਇਨੀਸ਼ੀਏਟਿਵ ਥੱਲੇ, ਇਹਨਾਂ ਨੇ ਆਪਣਾ ਜਿਹੜਾ ਉਹ ਇੰਡੀਆ ਟੂ ਮਿਡਲ ਈਸਟ ਟੂ ਯੂਰਪ ਰਾਊਟ ਬਣਾਉਣਾ ਸੀ, ਉਹ ਤਾਂ ਹੁਣ ਉੱਡ ਗਿਆ ਇਹ ਸਾਰੇ ਕਨਫਲਿਕਟ ਦੇ ਥੱਲੇ। ਵੈਸੇ ਵੀ ਉਹ ਖਾਬ ਜ਼ਿਆਦਾ ਸੀ। ਲੇਕਿਨ ਇਸ ਸਭ ਦੇ ਚੱਲਦਿਆਂ ਇੰਡੀਅਨ ਏਜੰਸੀਆਂ ਨੇ ਕਿਵੇਂ ਅੱਡ ਖੇਡ ਇਹ ਸਾਰਾ ਮਰਡਰ ਕਰਨ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਨੇ ਗੈਂਗਸਟਰ ਗੈਂਗ ਰਾਈਵਲਰੀ ਦੇ ਖਾਤੇ 'ਚ ਪਾਉਣਾ ਚਾਹਿਆ ਕਿ ਜੀ ਉਹ ਹਰਦੀਪ ਸਿੰਘ ਨਿੱਜਰ, ਦੂਜਾ ਕਿਉਂਕਿ ਉਹ ਪੂਰੀ ਕਹਾਣੀ ਗੈਂਗਸਟਰ, ਦਹਿਸ਼ਤਗਰਦ, ਡਰੱਗ ਟ੍ਰੈਫਿਕਰ ਨੈਕਸਸ, ਉਹ ਸੌਦਾ ਵਿਕਿਆ ਨਹੀਂ। ਜਦੋਂ ਕਿ ਜਸਟਿਨ ਟਰੂਡੋ ਨੇ ਬਿਲਕੁਲ ਧੌਣ ਤੋਂ ਫੜ ਕੇ ਕਿਹਾ ਵੀ ਤੁਹਾਡੀਆਂ ਏਜੰਸੀਆਂ ਨੇ ਕੀਤਾ ਔਰ ਪਵਨ ਕੁਮਾਰ ਰਾਏ ਨੂੰ ਜਿਹੜਾ
ਰਾਜ ਦਾ ਡੈਸਕ ਇੰਚਾਰਜ ਸੀ, ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢ ਦਿੱਤਾ। ਜੀ ਫਿਰ ਅੱਡ-ਅੱਡ ਥਿਊਰੀਆਂ ਕੱਢਣ ਦੀ, ਫਿਰ ਇੰਡੀਆ 'ਚ ਉਹਨਾਂ ਦੇ ਉਹ ਸਟਿਫ ਹੋਏ ਕਿ ਜੀ ਜੇ ਅਮਰੀਕਾ ਇਹ ਕਰ ਸਕਦਾ ਹੈ, ਉਹਨਾਂ ਨੇ ਜਾ ਕੇ ਈਰਾਨ ਦੇ ਜਨਰਲ ਸੁਲੇਮਾਨੀ ਨੂੰ ਇਰਾਕ 'ਚ ਮਾਰਿਆ, ਉਸਾਮਾ ਨੂੰ ਪਾਕਿਸਤਾਨ 'ਚ ਮਾਰਿਆ, ਅਸੀਂ ਕਿਉਂ ਉਦੋਂ ਫੰਨੇ ਖਾਨ ਬਣਨ ਲੱਗੇ। ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਬਿਲਕੁਲ ਹੀ ਆ ਬੈਲ ਮੁਝੇ ਮਾਰਵਾੜੀ ਗੱਲ ਹੈ। ਫਿਰ ਥੋੜ੍ਹੇ ਜਿਹੇ ਡੱਬ ਜਿਹੇ ਬਣ ਗਏ ਕਿ ਜੀ ਸਾਨੂੰ ਜਿਹੜਾ ਉਹ ਜਦੋਂ ਪ੍ਰਾਈਵੇਟਲੀ ਕੈਨੇਡੀਅਨ ਉਹਨਾਂ ਨੂੰ ਮਿਲਦੇ ਸੀ, ਜਿਹੜੀਆਂ ਹੁਣ ਮੀਟਿੰਗਸ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਜਿਹੜੀ ਹੈ ਉਹ ਬੀਬੀ ਜੂਲੀ ਕੀ ਨਾਂ ਹੈ ਉਹਦਾ, ਉਹ ਮਿਲੀ ਜਾ ਕੇ, ਤੇ ਉਹਨਾਂ ਨੂੰ ਪ੍ਰਾਈਵੇਟਲੀ ਇੰਡੀਆ ਕਹਿੰਦਾ ਸੀ ਕਿ ਡਰੋਪ ਦਿਸ ਇਨਵੈਸਟੀਗੇਸ਼ਨ। ਉਦੋਂ ਅੰਦਰ ਬੀਬੇ ਬਣੇ ਹੋਏ ਸੀ ਜੀ ਇਹਨੂੰ ਬੰਦ ਕਰੋ ਜਾਂ ਦੂਜਾ ਕਰੋ। ਲੇਕਿਨ ਇੱਕ ਨਵਾਂ ਐਂਗਲ, ਔਰ ਮੈਨੂੰ ਹੈਰਾਨੀ ਵੀ ਹੋਈ, ਮੈਂ ਕਿਹਾ ਵੀ ਇਹ ਕੀ ਸਮਝਦੇ ਨੇ ਵੀ ਦੁਨੀਆ ਬੇਵਕੂਫ ਹੈ ਜਾਂ ਇਹ ਇੰਨੇ ਕੁ, ਵੈਸੇ ਤਾਂ ਸਾਡੇ ਅਕਸਰ ਪੰਜਾਬੀ ਜ਼ਬਾਨ ਜਿਹੜੀ ਬੜੀ ਅਮੀਰ ਜ਼ਬਾਨ ਹੈ ਖਾਣਾ ਦੀ, ਉਹ ਤਾਂ ਕਹਿੰਦੇ ਨੇ ਵੀ ਸਿਆਣਾ ਕਾਂ ਗੂੰ ਤੇ ਡਿੱਗਦਾ ਵੀ, ਉਹ ਤਾਂ ਕਹਿੰਦੇ ਨੇ ਜੀ ਬ੍ਰਾਹਮਣ ਬੜੇ ਸਿਆਣੇ ਨੇ। ਮੈਨੂੰ ਇੱਕ ਨੇ ਕਹਿੰਦੇ ਇਹ ਕਾਹਦੀ ਸਿਆਣਪ ਹੈ ਇਹਨਾਂ ਦੀ, ਪਹਿਲਾਂ ਤਾਂ ਸਿੱਖਾਂ ਵਰਗੀ ਕੌਮ ਜਿਹੜੀ ਆ ਸੈੱਟ ਹੈ, ਜਿਹਨੂੰ ਜਿੱਧਰ ਮਰਜ਼ੀ ਲਾ ਲਓ ਉਹਦੇ ਨਾਲ ਦੁਸ਼ਮਣੀ ਕਰ ਲਈ। ਫਿਰ ਕਹਿੰਦੇ ਵੀ ਆ ਜਿਹੜੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ, ਮੈਂ ਕਹਿੰਦੀ ਉਹ ਇਹਨਾਂ ਤੇ ਉਹ ਸਿਆਣੇ ਕਾਂ ਵਾਲੀ ਗੱਲ ਟੁਕਦੀ ਹੈ। ਇਹਨਾਂ ਨੇ ਇਹੀ ਕੁਛ, ਇਹਨਾਂ ਦਾ ਤਬਾਹ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹਨਾਂ ਦੀ ਪੁੱਠੀ ਬੁੱਧੀ ਹੋਈ, ਇਹਨਾਂ ਦਾ ਆਪਣਾ ਹੀ ਮੈਂ ਕਿਹਾ ਸਲੋਕ ਹੈ, ਇਹਨਾਂ ਦੇ ਆਪਣੇ ਤੇ ਹੀ ਟੁਕਦਾ। ਹੁਣ ਇਹ ਖਬਰ ANI, ਹੁਣ ਜਦੋਂ ANI ਰਾਤ ਦੀ ਆਊਟਫਿਟ ਮੀਡੀਆ ਖਬਰ, ਇੰਡੀਪੈਂਡੈਂਟ ਬਲੌਗਰ alleges China hand in Hardeep Singh Nijjar's killing in Canada. Jennifer Zeng is a Chinese-born rights activist, journalist who is currently living in the US. ਇਹ ਪਤਾ ਨਹੀਂ ਕੌਣ ਬੀਬੀ ਕਿਰਾਏ ਤੇ ਕੱਢੀ ਹੈ ਇਹਨਾਂ ਨੇ, ਉਹਨੂੰ ਜਰਨਲਿਸਟ ਵੀ ਬਣਾਤਾ, ਉਹਨੂੰ ਬਲੌਗਰ ਵੀ ਬਣਾਤਾ, ਹਿਊਮਨ ਰਾਈਟਸ ਐਕਟਿਵਿਸਟ ਵੀ ਬਣਾਤਾ। ਉਹਦੀ ਸਟੇਟਮੈਂਟ ਹੈ alleging that agents of Chinese Communist Party were involved in the killing of separatist leader Hardeep Singh Nijjar in Canada. An independent blogger, Jennifer Zeng, has said that China's purpose was to frame India, creating discord between India and the West. ਕਿ ਜੀ ਇਹ ਇੰਡੀਆ ਔਰ ਪੱਛਮੀ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤਿਆਂ 'ਚ ਦਰਾਰ ਪਾਉਣਾ ਚਾਹੁੰਦੇ ਨੇ, ਤੇ ਚਾਈਨੀਜ਼ ਕਮਿਊਨਿਸਟ ਪਾਰਟੀ ਨੇ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕਮਿਊਨਿਸਟ ਪਾਰਟੀ ਹੈ ਉਹਨਾਂ ਦੀ ਇੱਕ ਪਲਾਨ ਹੈ, ਇਗਨੀਸ਼ਨ ਪਲਾਨ, ਕਿ ਵੀ ਵਰਲਡ ਨੂੰ ਡਿਸਰਪਟ ਕਰੋ, ਜਿਵੇਂ ਕਿ ਮਿਲਟਰੀ ਸਟ੍ਰੈਟਜੀ ਜਿਹੜੀ ਹੈ ਉਹਨਾਂ ਦੀ ਤਾਈਵਾਨ 'ਚ ਵੀ ਹੈ। ਫਿਰ ਉਹਨੇ ਕਿਹਾ ਜੀ ਵੀਡੀਓ ਉਹਨੇ ਕੋਈ ਪੋਸਟ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿ ਵੀ ਟੁਡੇ ਸ਼ੌਕਿੰਗ ਰੈਵਲੇਸ਼ਨਸ ਅਬਾਊਟ ਅਸੈਸੀਨੇਸ਼ਨ ਆਫ ਸਿੱਖ ਰਿਲੀਜੀਅਸ ਲੀਡਰ ਹਰਦੀਪ ਸਿੰਘ ਨਿੱਜਰ ਇਨ ਕੈਨੇਡਾ ਹੈਵ emerged from within the CCP। ਉਹਨੇ ਕਿਹਾ ਜੀ CCP ਵਾਲਿਆਂ ਨੇ ਖਬਰ, ਇਟ ਇਜ਼ alleged that assassination was carried out by CCP agents, ਜਿਹਨੂੰ CCP ਕਹਿ ਰਹੀ ਹੈ ਚਾਈਨੀਜ਼ ਕਮਿਊਨਿਸਟ ਪਾਰਟੀ ਜੀ, ਉਹਨਾਂ ਨੇ ਇਹ ਕੀਤਾ। ਫਿਰ ਲੰਬੀ ਚੌੜੀ ਇਸ ਦੇ ਉੱਤੇ ਜਿਹੜੀ ਹੈ ਉਹ ਪੂਰੀ ਕਹਾਣੀ ਬਣਾਈ ਹੈ। ਤੇ ਮੈਂ ਕਿਹਾ ਕਿ ਭਾਈ ਹੁਣ ਗੱਲ ਤਾਂ ਇਹ ਹੈ ਕਿ ਫੜੇ ਗਏ ਨੇ ਵਿਦ देयर ਹੈਂਡਸ ਇਨ ਦਾ ਕੁੱਕੀ ਜਾਰ, ਮੂੰਹ 'ਚ ਵੀ ਕੁੱਕੀਜ਼ ਨੇ ਤੇ ਉਹ ਜਾਰ 'ਚ ਵੀ ਹੱਥ ਫਸੇ ਹੋਏ ਨੇ, ਤੇ ਕਹਿ ਰਿਹਾ ਕਿ ਮੋਮ I am not stealing cookies. Mom, I am not eating cookies. ਜੀ ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਤਰਲੋਚਨ ਸਿੰਘ ਜੀ ਲਿਖਦੇ ਨੇ, ਬਾਰ ਪਰਾਏ ਬੈਂਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉਂ ਸਰੀਰੋਂ ਲੈ, ਜਿਉ ਸਰੀਰੋਂ ਲੈ। ਸੋ ਵਾਹਿਗੁਰੂ ਜੀ ਸਾਨੂੰ ਜਿਹੜੇ ਆ ਸਾਡਾ ਕੌਮੀ ਕਾਰ ਬਖਸ਼ਣ, ਖਾਲਿਸਤਾਨ ਉਹਨਾਂ ਨੇ ਕਿਹਾ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਫਿਰ ਉਹਨਾਂ ਦਾ, ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਚਾਹੇ ਖੇਤ। ਵੀਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਵਾਰ ਜਿਹੜਾ ਰੋਮ ਰੋਮ ਪ੍ਰਣਾਮ, ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਹੈ ਗੁਰਮੀਤ ਸਿੰਘ ਜੀ ਦਾ, ਕਹਿੰਦੇ ਇਜ਼ਰਾਈਲ ਫਲਸਤੀਨ ਦੋਨੋਂ ਭਾਰਤ ਮਾਤਾ ਦੇ ਯਾਰ, ਸਾਨੂੰ ਕਿਸੇ ਦੇ ਵੀ ਨਾਲ ਨਹੀਂ ਹੋਣਾ ਚਾਹੀਦਾ, ਖਾਲਸਾ ਰੈਫਰੈਂਡਮ ਜ਼ਿੰਦਾਬਾਦ ਉਹਨਾਂ ਨੇ ਕਿਹਾ। ਸੋ ਇਸੇ ਤਰ੍ਹਾਂ ਜ਼ਿੰਦਾਬਾਦ। ਹਾਂਜੀ, ਸੋ ਕਾਫੀ ਸਾਰੇ ਜਿਹੜੇ ਮੈਸੇਜ ਨੇ ਸਾਨੂੰ ਫਤਿਹ ਦੇ ਮੈਸੇਜ ਨੇ, ਸਭ ਨੂੰ ਸਾਂਝੀ ਫਤਿਹ ਜੀ। ਐਂਡ ਗੁਰਵਿੰਦਰ ਸਿੰਘ ਬਾਲ ਜੀ ਕਹਿੰਦੇ ਨੇ ਕਿ ਪਲੀਜ਼ ਕੁਛ ਵੀ ਕਰੋ, ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਬਾਹਰ ਕਢਾਓ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਆ ਗਿਆ ਬਲਕਾਰ ਸਿੰਘ ਜੀ, ਇਹ ਕਹਿੰਦੇ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਖਾਲਸਾ ਜ਼ਿੰਦਾਬਾਦ। ਫਿਰ ਉਹਨਾਂ ਨੇ ਕਿਹਾ ਅਸੀਂ ਉਹਨਾਂ ਸਰਦਾਰਾਂ ਦੇ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕਿਤੇ ਬੈਨ ਆ, ਔਰ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। और इसी तरह मैसेज है राना आबिद जी कहते हैं जनून से और इश्क से मिलती है आज़ादी, कुर्बानी की
राहों में मिलती है आज़ादी। सो इसी तरह मैसेज साढ़े कोल फिर उन्होंने मैसेज कहते गए मोदी ने फिर चवल मार दी है। बिफोर वर्ल्ड रिएक्शन पुट ऑल द एग इन इजराइल बास्केट अगेंस्ट चाइना एंड रशिया पॉइंट ऑफ व्यू टू नेशन सोल्यूशन। सो वैसे भी ਹੁੰਦਾ ਨਾ ਜੀ ਅੰਗਰੇਜ਼ੀ ਚ ਕਹਿੰਦੇ ਨੇ ਬਰਡਸ ਆਫ ਅ ਫੈਦਰ ਫਲੌਕ ਟੂਗੇਦਰ। ਹਾਂਜੀ ਇੱਕੋ ਨਸਲ ਵਾਲੇ ਇਕੱਠੇ ਹੀ ਪੰਛੀ ਉੱਡਦੇ ਨੇ। ਸੋ ਇਹ ਇੱਕੋ ਹੀ ਕਲਾਸ ਹੈ, ਪੁਤਿਨ ਮੋਦੀ ਨੇਤਾਨਯਾਹੂ ਇੱਕੋ ਹੀ ਕਲਾਸ ਹੈ। ਹਾਂਜੀ ਸੋ इसी तरह फिर उन्होंने मैसेज है डॉक्टर साहब ग्राउंड फोर्स बहुत ज़रूरी है खालिस्तान के लिए। सो इसी तरह फिर मैसेज उन्होंने कहा डॉक्टर साहब सिख डायस्पोरा को इमर्जिंग पावर चाइना एंड रशिया के साथ भी कीप इन टच रहना चाहिए वो अबाउट खालिस्तान उन्होंने किया है। फिर लिखते ने डॉक्टर जी सलाम प्लीज़ डू ए प्रोग्राम एक्सप्लेन डिफरेंस बिटवीन डोगरा सिख एंड हिंदूज एंड नाउ पंजाबीज बिकेम सिख इन 16th सेंचुरी उन्होंने किया है। ਤੁਸੀਂ ਜੇ ਸਾਨੂੰ ਈਮੇਲ ਲਿਖੋ ਕਈ ਵਾਰੀ ਕਿਉਂਕਿ ਚੈਟ ਮੈਸੇजेस ਤਾਂ ਉਹਨਾਂ ਕੇ ਸਾਡੇ ਕੋਲ ਵਕਤ ਹੁੰਦਾ ਹੈ। ਹਾਂਜੀ ਜੇ ਤੁਸੀਂ ਉਹਨੂੰ SOS ਦੇ ਉੱਤੇ ਜਿਹੜਾ ਤੁਸੀਂ ਐਡਰੈਸ ਦਿੰਦੇ ਹੋ ਉਹਦੇ ਤੇ ਲਿਖੋ ਤੇ ਅਸੀਂ ਜ਼ਰੂਰ ਇਸ ਦੇ ਉੱਤੇ ਗੱਲਬਾਤ ਕਰਾਂਗੇ ਫਿਰ। हाँ जी गुरमीत सिंह जी कहते हैं कि शहीद की जो मौत है वो कौम की हयात है, हयात तो हयात है, मौत भी हयात वाह, है। वाह। शहीद भाई सुखदेव सिंह सुखा, भाई हरजिंदर सिंह जिंदाबाद, खालसा जिंदाबाद उन्होंने लिखा। ਜੀ सो इसी तरह जसपीर बराड़ जी खालिस्तान सिक्स फॉर जस्टिस, गुरपतवंत सिंह पन्नू, बिक्रमजीत सिंह भाई और इसी तरह उन्होंने लिखा खालिस्तान जिंदाबाद उन्होंने किया है। और इसी तरह मैसेज है राजबिंदर सिंह जरा का उन्होंने फतेह बुला के किया है कि सल्यूट टू शहीद भाई जिंदा एंड सुखा डॉक्टर साहब आई बिलीव इन Palestine Israel conflict we should pick the sides rather condemn the sides that commit crimes। That's all। जी। I'm done। ਅੱਛਾ ਜੀ ਅਸੀਂ ਜਿਹੜੇ ਫੇਸਬੁੱਕ ਤੇ ਸਾਡੇ ਵੀਰ ਭੈਣਾਂ ਨੇ ਹਰਜਾਪ ਸਿੰਘ ਜਾਫੀ ਜਿਹੜੇ ਇੰਡੀਆਨਾ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਚੌਥੇ ਸੈਸ਼ਨ 'ਚ ਵੀ ਪਾਰਟਿਸਿਪੇਟ ਕਰਨ ਲਈ ਆਏ जी ਔਰ ਉਹਨਾਂ ਨੇ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਦਿੱਤੀ ਪੂਰੀ ਫੁੱਲ ਆਫ એનર્ਜੀ Nice। ਫੁੱਲ ਆਫ ਯੂਥ ਕਿ ਭਾਈ ਨਿੱਧਰ ਕੇ ਸਾਹਮਣੇ ਆਈਏ ਔਰ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਵੇਂ ਸੈਂਕੜਿਆਂ ਰੋਜ਼ ਬਿਠਾਏ ਹੁੰਦੇ ਨੇ ਸਵੇਰ ਤੋਂ ਸ਼ਾਮ ਤੱਕ ਤੇ ਅਸੀਂ ਵੀ ਕਿਵੇਂ ਮੀਡੀਆ ਰਾਹੀਂ ਔਰ ਇਹ ਮੀਡੀਆ ਕੌਂਸਲ ਦਾ ਹਿੱਸਾ ਵੀ ਨੇ ਔਰ ਬੜੇ ਪਿਆਰੇ ਨੌਜਵਾਨ ਨੇ ਇੰਡੀਆਨਾ Nice। ਤੋਂ ਇਹਨਾਂ ਦੇ ਨਾਲ ਹੋਰ ਸਿੰਘ ਵੀ ਆਏ अच्छा ਉੱਥੋਂ ਹੀ ਨੀਦਰਲੈਂਡ ਤੋਂ ਵੀ ਰਿਪਰੈਜ਼ੈਂਟੇਸ਼ਨ ਸੀ ਜਿਹਨੂੰ ਪਹਿਲਾਂ ਹਾਲੈਂਡ ਕਹਿੰਦੇ ਸੀ अच्छा ਔਰ ਭਾਈ ਬਲਵਿੰਦਰ ਸਿੰਘ ਚੱਠਾ ਜਿਨ੍ਹਾਂ ਨੇ 2 ਦਿਨ ਪਾਰਟਿਸਿਪੇਟ ਕੀਤਾ ਫੁੱਲੀ ਫਰਾਈਡੇ ਆ ਗਏ ਸੀ ਰਾਤ ਇੱਥੇ so nice। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੇ ਨੀਲਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੇਤਨਯਾਹੂ ਤੇ ਮੋਦੀ ਇੱਕੋ ਫਿਲਾਸਫੀ ਤੇ ਚੱਲਦੇ ਹਨ, ਇਹਨਾਂ ਨੂੰ ਆਪਣੀ ਕੁਰਸੀ ਬਚਾਉਣ ਲਈ ਆਪਣੇ ਹਜ਼ਾਰਾਂ ਲੋਕ ਮਰਵਾ ਸਕਦੇ ਹਨ। ਦੇਖੋ ਇਹ ਇੱਕ ਜਿਹੜੀ ਇਹ ਥਿਉਰੀ ਜ਼ਰੂਰ ਚੱਲ ਰਹੀ ਹੈ ਕਿ ਭਾਈ ਹੋ ਸਕ ਕਿ ਜਿਸ ਵੱਡੇ ਲੈਵਲ ਤੇ ਹਮਲਾ ਹੋਇਆ ਹੈ ਔਰ ਜਦੋਂ ਅਸੀਂ ਮੋਸਾਦ ਦੀ ਗੱਲ ਕਰਦੇ ਹਾਂ ਵੀ ਮੋਸਟ ਡ੍ਰੈਡਡ ਇੰਟੈਲੀਜੈਂਸ ਏਜੰਸੀ ਤੇ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਇਸ ਲੈਵਲ ਦਾ ਕੋਈ ਰਾਤੋਂ ਰਾਤ ਤਾਂ ਹੋਇਆ ਨਹੀਂ। ਤਿਆਰੀ 19 ਗਾਜ਼ਾ ਸਟ੍ਰਿਪ ਹੈ ਵੀ ਤੁਹਾਡੀ ਏਜੰਸੀਆਂ ਕਿੱਥੇ ਸੀ ਔਰ ਕੱਲੀ ਮੋਸਾਦ ਨਹੀਂ ਫਿਰ CIA ਦੂਜੀਆਂ ਸਾਰੀਆਂ ਜਿਹੜੀਆਂ ਨੇ ਕੋਆਰਡੀਨੇਟ ਕਰਦੀਆਂ ਨੇ। ਸੋ ਰਾਜਨਜੀਤ ਸਿੰਘ ਢਿੱਲੋਂ ਕਹਿੰਦੇ ਨੇ ਹਰਜੀਤ ਸਿੰਘ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਸਿਆਣੇ ਕਾਂ ਵਾਲੀ ਗੱਲ ਬਹੁਤ ਟੁੱਕਦੀ ਹੈ ਇਸ ਗੰਦੇ ਮੁਲਕ ਤੇ। ਇਹ ਹੈ ਹੀ ਗੰਦੇ ਨੇ, ਹੈ ਹੀ ਵੈਸੇ ਉਹ ਖਾਣ ਵਾਲੇ ਨੇ ਜੋ ਸਿਆਣਾ ਕਾਂ ਜਿਹਦੇ ਤੇ ਡਿੱਗਦਾ। ਜਗਦੀਸ਼ ਸਿੰਘ ਪੰਧੇਰ ਉਹਨਾਂ ਨੇ ਫਤਿਹ ਬੁਲਾਈ ਹੈ। ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ ਸਾਰੀ ਟ੍ਰੇਨਿੰਗ ਇਜ਼ਰਾਈਲ ਦੀ ਹੀ ਨਹੀਂ, ਚੋਣਾਂ ਜਿੱਤਣ ਲਈ ਮੀਡੀਆ ਨੂੰ ਗੋਦੀ ਮੀਡੀਆ ਕਿਵੇਂ ਬਣਾਉਣਾ, ਪੁਲਵਾਮਾ ਵਰਗੇ ਹਮਲੇ ਕਰਵਾਉਣ ਲਈ ਭਾਰਤ ਮਾਤਾ ਰੋਲ ਮਾਡਲ ਹੈ ਉਹਨਾਂ ਦੀ। ਬਿਲਕੁਲ ਠੀਕ ਕਿਹਾ ਕਿਉਂਕਿ ਜਿਹੜਾ ਪੈਗਾਸਸ ਸਪਾਈਵੇਅਰ ਹੈ ਜਿਹਦੇ ਵਿੱਚ ਟਾਰਗੇਟ ਖਾਸ ਤੌਰ ਤੇ ਜਰਨਲਿਸਟਾਂ ਨੂੰ ਕੀਤਾ ਗਿਆ ਦੂਜਿਆਂ ਨੂੰ, ਉਹ ਇਹਨਾਂ ਨੇ ਵੇਚਿਆ ਹੋਇਆ ਮੋਸਾਦ ਵਾਲਿਆਂ ਨੇ ਇੰਡੀਆ ਨੂੰ। ਮੁਹੰਮਦ ਅਨਵਰ ਖਾਲਿਸਤਾਨ ਜ਼ਿੰਦਾਬਾਦ, ਦਵਿੰਦਰ ਸਿੰਘ ਰਣਜੋਤ ਸਿੰਘ ਫਤਿਹ। ਕਮਲ ਸਿੰਘ ਕਹਿੰਦੇ ਨੇ ਇੱਕ ਤਾਂ ਪਿਛਲੇ ਹਫਤੇ ਜਿਸ ਤਰ੍ਹਾਂ ਕਿਹਾ ਸੀ ਕਿ ਰਾਹੁਲ ਦੇ ਵਿਰੋਧੀਆਂ ਨੂੰ ਬਹੁਤ ਤਕਲੀਫ ਹੋਵੇਗੀ, ਉਹੀ ਗੱਲ ਹੋਈ ਕਿ ਦੁਰਗਿਆਣਾ ਮੰਦਿਰ ਦੇ ਪ੍ਰਬੰਧਕ ਤੇ ਪੰਜਾਬ ਦਾ ਮਹਾਸ਼ਾ ਮੀਡੀਆ ਕਾਫੀ ਪਿੱਟਿਆ ਕਿ ਉੱਥੇ 2 ਦਿਨ ਭਾਂਡੇ ਮਾਂਜ ਕੇ ਚਲਾ ਗਿਆ, ਇੱਥੇ ਆਸ਼ੀਰਵਾਦ ਲੈਣ ਨਹੀਂ ਹੈ। ਇਹ ਐਵੇਂ ਹੀ ਜਨੇਊ ਪਾ ਕੇ ਹਿੰਦੂ ਬਣ ਕੇ ਦਿਖਾਉਂਦਾ ਹੈ, ਜਦ ਕਿ ਸਾਰੇ ਨੇਤਾ ਜੇ ਦਰਬਾਰ ਸਾਹਿਬ ਜਾਣ ਤਾਂ ਇੱਥੇ ਤਾਂ ਜ਼ਰੂਰ ਆਉਂਦੇ ਨੇ। ਇਹ ਬਿਲਕੁਲ ਤਕਲੀਫ ਹੋਣੀ ਚਾਹੀਦੀ ਸੀ। ਔਰ ਜਸਪਾਲ ਸਿੰਘ ਫਿਰ ਕਮਲ ਸਿੰਘ ਲਿਖਦੇ ਨੇ ਦੂਜਾ ਜੋ ਵਰਲਡ ਸਿੱਖ ਪਾਰਲੀਮੈਂਟ ਚੱਬੇ ਵਾਲੇ ਸਰਬੱਤ ਖਾਲਸੇ ਦਾ ਆਸਰਾ ਲੈ ਕੇ ਬਣੀ ਹੈ,
ਨੂੰ ਚੋਣ ਪ੍ਰਕਿਰਿਆ ਗੁਰਮਤ ਦੇ ਸਿਧਾਂਤ ਅਨੁਸਾਰ ਕਰਨੀ ਚਾਹੀਦੀ ਹੈ। ਕਿਉਂਕਿ ਆਸਟ੍ਰੇਲੀਆ ਦੇ ਇੱਕ ਨੁਮਾਇੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਉਸ ਬਾਰੇ ਤੁਸੀਂ ਭਾਈ ਅਜੀਤ ਸਿੰਘ ਜਾਂ ਕਿਸੇ ਹੋਰ ਸਿੱਖ ਤੋਂ ਪੁੱਛ ਸਕਦੇ ਹੋ ਕਿ ਉਸ ਨੂੰ ਕਿੰਨੀ ਕੁ ਸੋਝੀ ਹੈ ਜਾਂ ਹੁਣ ਤੱਕ ਉਸ ਦੀ ਕੀ ਕਾਰਗੁਜ਼ਾਰੀ ਹੈ। ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਿੱਖਾਂ ਦੀ ਹਾਲਤ ਫਿਰ ਗੋਲਮੇਜ਼ ਕਾਨਫਰੰਸ ਵਾਲੀ ਹੋਣੀ ਹੈ। ਕਮਲ ਸਿੰਘ ਜੀ, ਤੁਸੀਂ ਠੀਕ ਫਰਮਾਇਆ, ਮੈਨੂੰ ਇਸ ਦਾ ਇਲਮ ਵੀ ਹੈ, ਇਕੱਲਾ ਤੁਹਾਡੇ ਮੁਲਕ 'ਚ ਨਹੀਂ ਹੋਰਾਂ 'ਚੋਂ ਵੀ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਮਾਡਲ ਹੈ ਉਹਦੇ 'ਚ ਜਿਹੜਾ ਕੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਖਾਲਿਸਤਾਨ ਦੀ ਗੱਲ, ਜਾਂ ਜਿਵੇਂ ਇੱਕ ਮਤਾ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ ਵੀ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਸੀ ਉਸ ਨੂੰ ਪਾਸ ਕੀਤਾ ਗਿਆ। ਲੇਕਿਨ ਇਹਦੇ 'ਚ ਉਹਨਾਂ ਦੇ ਲਈ ਵੀ ਪ੍ਰੋਵੀਜ਼ਨ ਰੱਖਿਆ ਗਿਆ ਹੈ ਕਿ ਜਿਹੜੇ ਭਾਵੇਂ ਸਿਆਸੀ ਤੌਰ ਦੇ ਉੱਤੇ ਜਿਹੜੇ ਨੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਦੀ ਆਪਣੀ ਕਨਵਿਕਸ਼ਨ ਸ਼ਾਇਦ ਨਾ ਹੋਏ, ਉਹ ਧਾਰਮਿਕ ਜਾਂ ਸਮਾਜਿਕ ਜਾਂ ਹਿਊਮੈਨਿਟੇਰੀਅਨ ਜਾਂ ਦੂਸਰੇ ਦੇ ਥੱਲੇ ਵੀ, ਤਾਂ ਕਿ ਆਲ ਇਨਕਲੂਸਿਵ ਮਾਡਲ ਹੋਵੇ। ਰਾਦਰ ਜਿਹੜਾ ਇੱਕ ਸੁਨੇਹਾ ਸਾਨੂੰ ਰਾਵੀ ਪਾਰੋਂ ਵੀ ਮਿਲਿਆ, ਜਿਹੜਾ ਹਾਲਾਂਕਿ ਉੱਥੇ ਨਹੀਂ ਪੜ੍ਹਿਆ ਜਾ ਸਕਿਆ, ਬਾਅਦ 'ਚ ਮੇਰੇ ਤੱਕ ਪਹੁੰਚਿਆ ਸਾਡੇ ਵੀਰ ਸਿਆਟਲ ਤੋਂ, ਉਹਨਾਂ ਨੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਕਿ ਮਹਿਜ਼ ਤੁਸੀਂ ਕੁਛ ਦਾ ਇਕੱਠ ਬਣ ਕੇ ਨਾ ਰਹਿ ਜਾਏ, ਜਿਹੜੇ ਨਹੀਂ ਵੀ ਸਹਿਮਤ ਉਹਨਾਂ ਨੂੰ ਵੀ ਤੁਸੀਂ ਨਾਲ ਮਿਲਾਓ। ਪਰ ਜਿਹੜੀ ਸਪਿਰਿਟ ਹੈ ਭਾਈ ਕਮਲ ਸਿੰਘ ਹੋਰਾਂ ਦੀ, ਉਹ ਬਿਲਕੁਲ ਠੀਕ ਹੈ ਕਿ ਜਿਹੜਾ ਕੀ ਕੰਟਰੋਲ ਹੈ ਉਹ ਪੰਥ ਪ੍ਰਸਤ ਖਾਲਿਸਤਾਨੀ ਐਕਟਿਵਿਸਟ ਦੇ ਕੋਲ ਹੀ ਆ, ਰਹੇਗਾ। ਲੇਕਿਨ ਕਈ ਵਾਰ ਤੁਹਾਨੂੰ ਥੋੜ੍ਹਾ ਬਹੁਤ ਬਾਕੀਆਂ ਨੂੰ ਲੀਵਰੇਜ ਦੇਣੀ ਪੈਂਦੀ ਹੈ। ਦਲਜੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਤਾਂ ਉਹਨਾਂ ਨੇ ਕਿਹਾ ਵੀ ਖਾਲਿਸਤਾਨ ਲਈ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲੇ ਅਸੀਂ ਹਾਂ। ਇਹ ਉਹਨਾਂ ਨੇ ਚਿੱਠੀ ਸੀ ਪੂਨਾ ਜੇਲ੍ਹ ਤੋਂ 4 ਮਈ 1990 ਨੂੰ, ਉਦੋਂ ਤੱਕ ਉਹਨਾਂ ਨੂੰ ਸਜ਼ਾਏ ਮੌਤ ਦਾ ਮੁਕੱਦਮਾ ਅਜੇ ਚੱਲ ਹੀ ਰਿਹਾ ਸੀ। ਬਲਵੰਤ ਸਿੰਘ, ਸੋਹਣ ਸਿੰਘ ਮਾਇਲ, ਕਰੇਗਾ ਰਾਜ ਖਾਲਸਾ, ਉਹਨਾਂ ਨੇ ਕਿਹਾ ਕਿ ਇੱਕ ਓਂਕਾਰ ਸਤਿਨਾਮ ਵਾਹਿਗੁਰੂ ਜੀ ਦੀ ਮਿਹਰ ਸਦਕਾ ਖਾਲਿਸਤਾਨ ਜਲਦੀ ਬਣ ਜਾਣਾ। ਹੁਣ ਖਾਲਿਸਤਾਨ ਦੀਆਂ ਬਾਹਰਲੇ ਦੇਸ਼ਾਂ ਵਿੱਚ ਐਮਬੈਸੀਆਂ ਖੋਲ੍ਹ ਕੇ ਭਾਰਤ ਮਾਤਾ ਦੀਆਂ ਚੀਕਾਂ ਪਵਾ ਦੇਣੀਆਂ ਚਾਹੀਦੀਆਂ ਨੇ। ਦੇਖੋ, ਅਸੀਂ ਸਮਝਦੇ ਹਾਂ ਵੀ ਸਾਰੀ ਚੀਜ਼ ਨੂੰ ਅਸੀਂ ਕਲੋਜ਼ਲੀ ਦੇਖ ਰਹੇ ਹਾਂ। ਵਰਲਡ ਸਿੱਖ ਪਾਰਲੀਮੈਂਟ ਇੱਕ ਅਟੈਂਪਟ ਹੈ। ਅਸੀਂ ਕਦੇ ਇਹ ਦਾਅਵਾ ਨਹੀਂ ਕਰਦੇ ਕਿ ਭਾਈ ਇਹੀ ਸਭ ਕੁਛ ਹੈ। ਅਸੀਂ ਸਮਝਦੇ ਹਾਂ ਵੀ ਅਜੇ ਵੀ ਇਸ ਦੇ ਉੱਤੇ ਬਹੁਤ ਕੰਮ ਹੋਣ ਵਾਲਾ ਹੈ। ਬਹੁਤ ਇਹ ਇੱਕ ਅੰਬਰੇਲਾ ਹੀ ਰਹਿਣਾ ਚਾਹੀਦਾ, ਇਹਦੇ 'ਤੇ ਕਿਸੇ ਦੀ ਵੀ ਜਿਹੜੀ ਹੈ ਉਹ ਮੋਨੋਪਲੀ ਨਹੀਂ ਹੋਣੀ ਚਾਹੀਦੀ, ਔਰ ਇਸ ਦਾ ਗੁਰਮਤ ਪ੍ਰਕਿਰਿਆ ਦੇ ਮੁਤਾਬਕ। ਔਰ ਇਹੀ ਸਾਡਾ ਅਲਟੀਮੇਟਲੀ, ਜੇ ਕੋਈ ਕੱਲ੍ਹ ਨੂੰ ਵਰਲਡ ਲੈਵਲ ਦੀਆਂ ਨੈਗੋਸ਼ੀਏਸ਼ਨਸ ਹੁੰਦੀਆਂ ਨੇ ਤਾਂ ਬਾਕੀ ਸਾਰੀਆਂ ਤਰ੍ਹਾਂ ਜੇ ਇੱਕ ਅੰਬਰੇਲਾ ਥੱਲੇ ਹੋਣਗੀਆਂ ਤਾਂ ਕੋਈ ਸੀਰੀਅਸ ਅਸੀਂ ਕਿਸੇ ਅੰਜਾਮ ਤੇ ਪਹੁੰਚ ਸਕਦੇ ਹਾਂ। ਜਗਦੀਪ ਸਿੰਘ ਸੰਧੂ, ਤੁਹਾਨੂੰ ਵੀ ਮੈਨੂੰ ਵੀ ਫਤਿਹ ਕਹਿੰਦੇ ਨੇ, ਸਿੰਘ ਹਰਮਿੰਦਰ ਵੀ, ਔਰ ਦੀਪ ਸਿੰਘ ਕਹਿੰਦੇ ਨੇ ਵਰਲਡ ਵਾਰ ਕਦੇ ਰੁਕੀ ਨਹੀਂ, ਪਤਾ ਨਹੀਂ ਕਿਉਂ ਫਸਟ ਸੈਕੰਡ ਨੰਬਰ ਲਾ ਦਿੱਤੇ ਗਏ ਨੇ। ਦੀਪ ਸਿੰਘ ਜੀ, ਤੁਸੀਂ ਠੀਕ ਫਰਮਾਇਆ, ਕਿਉਂਕਿ ਈਵਨ 2 ਵਰਲਡ ਵਾਰ, ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਹੁਣ ਤੱਕ ਇੰਨੇ ਕੁ ਜਿਹੜੇ ਕਿਲਿੰਗ ਸਪਾਟ ਬਣੇ, ਉਹ ਕੋਰੀਆ ਹੋਏ, ਕੰਬੋਡੀਆ ਹੋਏ, ਅਫਗਾਨਿਸਤਾਨ ਹੋਏ, ਖਾਲਿਸਤਾਨ ਹੋਏ, ਕਸ਼ਮੀਰ ਹੋਏ, ਮਿਡਲ ਈਸਟ ਹੋਏ, ਇੱਧਰ ਵੈਨਜ਼ੂਏਲਾ, ਕਿਊਬਾ, ਦੂਜੇ 'ਚ ਕਿ ਵੀ ਜੇ ਦੋਨੋਂ ਵਰਲਡ ਵਾਰ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਜਮ੍ਹਾਂ ਕਰ ਲਈ ਜਾਏ ਤਾਂ ਉਹਦੇ ਨਾਲੋਂ ਜ਼ਿਆਦਾ ਇਹਨਾਂ 75 ਸਾਲਾਂ 'ਚ ਨੇ। ਲੇਕਿਨ ਕਿਉਂਕਿ ਇਹ ਸਭ ਇੱਕ ਅਨਡਿਕਲੇਅਰਡ ਵਾਰ ਦੇ ਥੱਲੇ, ਜਦੋਂ ਵਰਲਡ ਵਾਰਸ ਇੱਕ ਅਲਾਈਜ਼ ਬਣ ਕੇ, ਇਸ ਲਈ ਫਸਟ ਤੇ ਸੈਕੰਡ ਨੰਬਰ ਦਿੱਤਾ ਜਾਂਦਾ। ਉਹਨਾਂ ਨੇ ਸਾਨੂੰ ਕਰੈਕਟ ਵੀ ਕੀਤਾ, ਇਹ ਹਮਸ ਨਹੀਂ ਹੈ, ਹਮਾਸ ਹੈ। ਔਰ ਬਿਲਕੁਲ ਠੀਕ ਕਿਹਾ ਉਹਨਾਂ ਨੇ, ਪਰ ਕਿਉਂਕਿ ਅਸੀਂ HAMAS ਹਮਸ ਹਮਾਸ, ਪਰ ਅਸਲੀ ਲਫ਼ਜ਼ ਹਮਾਸ ਹੈ। ਬਹੁਤ ਸ਼ੁਕਰੀਆ ਦੀਪ ਸਿੰਘ ਜੀ ਸਾਨੂੰ ਕਰੈਕਟ ਕਰਨ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਰਾਂਸਰ ਆ ਗਿਆ ਦੋ। ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।